ਤੇ ਆਪਾਂ ਗੱਲਬਾਤ ਕਰਨੀ ਆ ਰਾਜਕਰਮੀਤ ਸਿੰਘ ਜੀ, ਹੁਣ ਖਾਸ ਕਰਕੇ ਜੋ ਪ੍ਰੋਟੈਸਟ ਹੋਣਾ ਹੈ ਸਮਾਲ ਬਿਜ਼ਨਸ ਓਨਰਸ ਵੱਲੋਂ ਸੈਕਰਾਮੈਂਟੋ ਦੇ ਵਿੱਚ, ਜੋ ਕੈਲੀਫੋਰਨੀਆ ਦੀ ਕੈਪੀਟਲ ਆ। ਤੇ ਉਹਦੀ ਜਿਹੜਾ ਸਮਾਂ ਤੇ ਡੇਟ ਆਲਰੇਡੀ ਡਿਸਾਈਡ ਹੋ ਚੁੱਕੀ ਆ। ਤੇ ਸਾਡੇ ਨਾਲ ਜੁੜੇ ਆ ਰਾਜਕਰਮੀਤ ਸਿੰਘ ਜੀ ਕਿ ਨਹੀਂ? ਹਾਂ ਜੀ, ਬਸ ਥੋੜ੍ਹੇ ਚਿਰ ਦੇ ਵਿੱਚ ਆਪਣੇ ਨਾਲ ਜਿਹੜੇ ਜੁੜਨ ਜਾ ਰਹੇ ਆ। ਸੋ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਇਹ ਜਿਹੜਾ ਪ੍ਰੋਟੈਸਟ ਆ ਇਵੈਂਚੁਅਲੀ ਇਸ ਕਰਕੇ ਜਿਹੜਾ ਇਹਨਾਂ ਨੂੰ ਕਰਨਾ ਪਿਆ, ਕਿਉਂਕਿ ਜਿਹੜੇ ਸਮਾਲ ਬਿਜ਼ਨਸ ਓਨਰਸ ਆ ਉਹਨਾਂ ਦੇ ਨਾਲ ਕਹਿ ਸਕਦੇ ਆ ਵੀ ਧੱਕਾ ਹੀ ਜਿਹੜਾ ਆ ਉਹ ਹੋ ਰਿਹਾ ਆ। ਇੱਕ ਤਾਂ ਜਿਹੜਾ ਪ੍ਰੋਪ 47 ਆ, ਉਸ ਦੇ ਕਰਕੇ ਦੇਖਿਆ ਗਿਆ ਆ ਵੀ 950 ਵਾਲੀ ਜਿਹੜੀ ਚੋਰੀ, ਉੱਥੋਂ ਤੱਕ ਨੂੰ ਉਸਨੂੰ ਸਿਰਫ ਮਿਸਡਿਮੀਨਰ ਕੀਤਾ ਆ। ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਚੋਰੀਆਂ ਆ, ਸ਼ਾਪਲਿਫਟਿੰਗ ਦੀਆਂ ਇਨਸੀਡੈਂਟਸ ਬਹੁਤ ਜ਼ਿਆਦਾ ਵਾਪਰ ਰਹੀਆਂ ਆ। ਸਮੈਸ਼ ਐਂਡ ਗ੍ਰੈਬ ਬਹੁਤ ਜ਼ਿਆਦਾ ਵਾਪਰ ਰਹੇ। ਹੁਣ ਜਿਹੜਾ ਇੱਕ ਨਵਾਂ ਬਿੱਲ SB 553 ਆ ਰਿਹਾ ਆ, ਉਸ ਤੋਂ ਬਾਅਦ ਦੇ ਵਿੱਚ ਉਹ ਆਉਣ ਦੇ ਨਾਲ ਕੋਈ ਵੀ ਇੰਪਲੋਈ ਬੇਸਿਕਲੀ ਉਹ ਇਹ ਨਹੀਂ ਕਹਿ ਸਕਦਾ ਚੋਰ ਨੂੰ ਵੀ ਭਾਈ ਤੂੰ ਰੁਕ ਜਾ, ਤੇ ਇੰਪਲੋਇਰ ਆਪਣੇ ਇੰਪਲੋਈ ਨੂੰ ਨਹੀਂ ਕਹਿ ਸਕਦਾ ਵੀ ਭਾਈ ਤੂੰ ਇਸ ਨੂੰ ਰੋਕ। ਤੇ ਉਹਦੇ ਨਾਲ ਕਹਿੰਦੇ ਵੀ ਹੌਸਲਾ ਚੋਰਾਂ ਦਾ ਹੋਰ ਵੀ ਜ਼ਿਆਦਾ ਵਧੂਗਾ। ਇਸੇ ਸੰਬੰਧ ਦੇ ਵਿੱਚ ਇਹਨਾਂ ਨੇ ਅਕਿਆਂ ਨੇ ਇਹ ਹੁਣ ਫੈਸਲਾ ਲਿਆ ਵੀ ਭਾਈ ਇਸ ਬਿੱਲ ਨੂੰ ਜਿਹੜਾ ਉਹ ਰੋਕਿਆ ਜਾਵੇ, ਸਮਾਲ ਬਿਜ਼ਨਸ ਓਨਰਸ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ, ਲਾਅਲੈਸਨੈਸ ਜਿਹੜੀ ਆ ਉਹ ਘਟੇ, ਤੇ ਲਾ ਮੇਕਰਸ ਬਿਜ਼ਨਸਿਸ ਨੂੰ ਪ੍ਰੋਟੈਕਟ ਕਰਨ, ਨਾ ਕਿ ਕ੍ਰਿਮੀਨਲਸ ਨੂੰ। ਸੋ ਉਹਨਾਂ ਨੇ ਤਰੀਕ 16 ਅਗਸਤ ਮਿੱਥੀ ਆ ਦੁਪਹਿਰ ਦੇ 2 ਵਜੇ, ਜਿਹੜਾ ਇਹਨਾਂ ਨੇ ਸਮਾਂ ਜਿਹੜਾ ਉਹ ਮਿੱਥਿਆ ਆ। ਤੇ ਕੈਪੀਟਲ ਬਿਲਡਿੰਗ ਦੇ ਵੈਸਟ ਸਾਈਡ ਵਾਲੇ ਪਾਸੇ, ਜਿੱਥੇ ਮੈਜੋਰਟੀ ਦੇ ਵਿੱਚ ਪ੍ਰੋਟੈਸਟ ਦੇਖੇ ਜਾਂਦੇ, ਕਿਉਂਕਿ ਉਹ ਸਾਹਮਣੇ ਪਾਸੇ ਆ 10 ਸਟਰੀਟ ਦੇ ਪੈਰਲਲ ਜਿਹੜਾ ਚੱਲਦੀ ਆ ਸਟੇਟ ਕੈਪੀਟਲ ਦੇ, ਉੱਥੇ ਜਿਹੜੀਆਂ ਵੈਸਟ ਸਾਈਡ ਦੀਆਂ ਜਿਹੜੀਆਂ ਸਟੇਅਰਸ ਆ ਉਹਦੇ ਵਾਲੇ ਪਾਸੇ ਅਸੈਂਬਲੀ ਦੇ ਬਾਹਰ, ਕੈਪੀਟਲ ਦੇ ਬਾਹਰ ਇਹ ਜਿਹੜਾ ਪ੍ਰੋਟੈਸਟ ਆ ਸੈਕਰਾਮੈਂਟੋ ਦੇ ਵਿੱਚ ਰੱਖਿਆ ਗਿਆ। ਤੇ ਆਪਣੇ ਨਾਲ ਹੁਣ ਜੁੜ ਚੁੱਕੇ ਨੇ ਜਸਕਰਨ ਸਹੋਤਾ ਜੀ। ਜਸਕਰਨ ਸਿੰਘ ਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੋਤ ਸਿੰਘ ਭਾਜੀ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਸਾਰਿਆਂ ਨੂੰ, ਤੇ ਸੁਣਨ ਵਾਲੇ ਸਾਡੇ ਜਿੰਨੇ ਵੀ ਸਰੋਤੇ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਸਕਰਨ ਭਾਜੀ, ਆਪਾਂ ਪਿਛਲੇ ਕਈ ਦਿਨਾਂ ਤੋਂ ਇਸ ਦਾ ਗੱਲਬਾਤ ਜਿਹੜੀ ਉਹ ਕਰ ਰਹੇ ਆ, ਦੱਸ ਰਹੇ ਆ। ਸੋ ਇਵੈਂਚੁਅਲੀ ਹੁਣ ਜਿਹੜੀ ਡੇਟ ਤੇ ਤਰੀਕ ਤੇ ਜਿਹੜਾ ਸਮਾਂ ਆ ਉਹ ਨਿਰਧਾਰਿਤ ਹੋ ਚੁੱਕਾ ਆ। ਜਿਹੜਾ SB 553 ਬਿੱਲ ਆ ਉਸ ਨੂੰ ਰੋਕਣ ਦੇ ਲਈ, ਉਸ ਦੇ ਉਲਟ ਪ੍ਰੋਟੈਸਟ ਕਰਨ ਦੇ ਲਈ ਕੱਲ ਇਹ ਵੀ ਖਬਰਾਂ ਆ ਰਹੀਆਂ ਸੀ, ਚਰਚਾਵਾਂ ਚੱਲ ਰਹੀਆਂ ਸੀਗੀਆਂ ਵੀ ਜਿਹੜੇ ਸਟੇਟ ਸੈਨੇਟਰ ਜਾਂ ਅਸੈਂਬਲੀ ਪਰਸਨ ਆ ਉਹ ਕਹਿੰਦੇ ਵੀ ਅਸੀਂ ਗੱਲਬਾਤ ਕਰਨ ਨੂੰ ਵੀ ਰਾਜੀ ਹੋ ਰਹੇ ਆ, ਦੇਖਦੇ ਆ, ਇਹਨਾਂ ਨਾਲ ਗੱਲ ਕਰਨ ਦੇ ਲਈ ਬੈਠਾਂਗੇ। ਸੋ ਉਸ ਦੇ ਉੱਤੇ ਕੋਈ ਅਪਡੇਟ ਹੈਗੀ ਜਸਕਰਨ ਸੋਤਾ ਜੀ? ਨਹੀਂ, ਉਹਦੇ ਬਾਰੇ ਜਸਕਰਨ ਭਾਜੀ ਨੂੰ ਨਹੀਂ ਪਤਾ। ਮੈਂ ਕਿਉਂਕਿ ਜਿਹੜਾ ਆਪਣੇ ਡੇਵਿਡ ਕੋਟੀਜ਼ੀ ਆ, ਉਹਦੇ ਆਫਿਸ ਦੇ ਵਿੱਚ ਕਾਲਸ ਬਹੁਤ ਗਈਆਂ। ਸਾਨੂੰ ਇਹ ਪਤਾ ਲੱਗਾ ਉਹਦੇ ਆਫਿਸ ਚੋਂ ਵੀ ਕਹਿੰਦੇ ਫਲੱਡ ਆਫ ਕਾਲਸ ਆਈਆਂ। ਸੋ ਹੋ ਸਕਦਾ ਵੀ ਉਹ ਕਹਿੰਦਾ ਵੀ ਉਹਦੇ ਆਫਿਸ ਵਾਲੇ ਇਹ ਕਹਿੰਦੇ ਵੀ ਹੋ ਸਕਦਾ ਵੀ ਅੰਡਰਸਟੈਂਡ ਨਹੀਂ ਕਰ ਰਿਹਾ ਬਿਜ਼ਨਸ ਓਨਰਸ। ਹੁਣ ਦੱਸੋ ਵੀ ਕੀ ਨਹੀਂ ਅੰਡਰਸਟੈਂਡ ਕਰ ਰਿਹਾ। ਸੋ ਆਪਾਂ ਡਿਸਾਈਡ ਇਹ ਕੀਤਾ ਵੀ ਇੱਕ ਵਾਰੀ ਪ੍ਰੋਟੈਸਟ ਜਿੰਨੇ ਵੀ ਸਮਾਲ ਬਿਜ਼ਨਸ ਓਨਰਸ ਆ ਉਹ ਉੱਥੇ ਕਰਨ, ਤਾਂ ਕਿ ਜਿੰਨੇ ਵੀ ਅਸੈਂਬਲੀਮੈਨ ਆ ਉਹਨਾਂ ਨੂੰ ਪਤਾ ਲੱਗ ਸਕੇ, ਕਿਉਂਕਿ ਬਿੱਲ 2-3 ਵੀਕ ਦੇ ਵਿੱਚ ਅਸੈਂਬਲੀ 'ਚ ਚਲੇ ਜਾਣਾ ਹੈਗਾ। ਉਹ ਤੋਂ ਬਾਅਦ ਜੇ ਪਾਸ ਹੋ ਜਾਂਦਾ, ਜਨਵਰੀ 1 ਤੋਂ ਇਹ ਲਾਗੂ ਹੋ ਜਾਣਾ। ਅਪ੍ਰੈਲ ਮਹੀਨੇ ਦੇ ਵਿੱਚ ਸੈਨੇਟ 'ਚ ਪਾਸ ਹੋ ਗਿਆ। ਸਾਰੇ ਸੁੱਤੇ ਪਏ ਸੀ ਜਿੰਨੇ ਸਮਾਲ ਬਿਜ਼ਨਸ ਓਨਰ ਸੀਗੇ। ਸੋ ਉਹਦੇ ਸੰਬੰਧ ਦੇ ਵਿੱਚ ਜਸਕਰਨ ਭਾਜੀ ਦੱਸ ਦਿਓ ਵੀ ਟਾਈਮ ਸਾਡਾ ਚੇਂਜ ਹੋਇਆ ਕਿਉਂਕਿ ਉਹ ਸੇਮ ਲੋਕੇਸ਼ਨ ਨਹੀਂ ਮਿਲ ਰਹੀ ਸੀ, ਰਾਈਟ? ਹਾਂਜੀ, ਉਹ ਆਪਾਂ ਨੂੰ ਕੀ ਹੈ ਕਿ ਡੇਟ ਆਪਣੀ ਅਗਸਤ 16 ਬੁੱਧਵਾਰ ਉਹੀ ਆ। ਆਪਾਂ ਪਹਿਲਾਂ ਟਾਈਮ ਕਾਲ ਕੀਤਾ ਸੀਗਾ 11 ਤੋਂ 1 ਤੱਕ। ਉੱਥੇ ਕੀ ਹੋਇਆ ਕਿ ਆਪਾਂ ਨੂੰ ਜਗ੍ਹਾ ਜਿਹੜੀ ਮਿਲ ਰਹੀ ਸੀ ਉਹ ਬਿਲਕੁਲ ਪਿੱਛੇ ਜਿਹੇ ਸੀਗੀ, ਜਾ ਕੇ ਜਿੱਥੋਂ ਕਿਸੇ ਦੀ ਉੱਥੋਂ ਆਪਣੀ ਕੋਈ ਵਿਜ਼ਿਬਿਲਿਟੀ ਨਹੀਂ ਸੀਗੀ। ਕਿਸੇ ਨੂੰ ਪਤਾ ਦਰਖਤਾਂ ਜਿਹਾਂ ਦੇ ਥੱਲੇ ਸੀਗੀ, ਉਹਨਾਂ ਦੇ 3-4 ਉਹਨਾਂ ਨੇ ਬੂਥ ਬਣਾਏ ਆ। ਉੱਥੇ ਬਾਥਰੂਮ ਦੀ ਵੀ ਥੋੜੀ ਇਸ਼ੂ ਸੀਗਾ ਉੱਥੇ। ਤੇ ਉਹ ਜਿਹੜੇ ਆਪਣੇ ਕੈਪੀਟਲ ਆਪਣੇ ਰਾਜਧਾਨੀ ਵਾਲੇ ਅੰਦਰੋਂ ਉਹਨਾਂ ਦੇ ਸਟਾਫ ਵਾਲੇ ਸੀਗੇ, ਉਹ ਇੰਨੇ ਕੁ ਸਪੋਰਟਿਵ ਸੀ ਬੰਦੇ। ਆਪਾਂ ਨੂੰ ਉਹਨਾਂ ਨੇ ਕਿਹਾ ਵੀ ਪਹਿਲਾਂ ਤਾਂ ਉਹਨਾਂ ਨੇ ਬਿੱਲ ਬਾਰੇ ਪੁੱਛਿਆ ਤੁਸੀਂ ਖੋਜ ਕਰਨਾ ਕੀ ਚਾਹੁੰਦੇ ਆ। ਮੈਂ ਉਹਨਾਂ ਨੂੰ ਬਿੱਲ ਬਾਰੇ ਦੱਸਿਆ ਤੇ ਸਾਰਾ ਉਹ ਕਹਿੰਦੇ ਯਾਰ ਇਹ ਬਿੱਲ ਦੇ ਉੱਪਰ ਲਿਖਿਆ ਤਾਂ ਬਹੁਤ ਵਧੀਆ ਲੱਗਦਾ ਸਾਨੂੰ। ਮੁੜ ਕੇ ਮੈਂ ਜੋਤ ਭਾਜੀ ਨੂੰ ਵੀ ਟਾਈਮ ਤੇ ਲੈਂਦਾ, ਮੈਂ ਕਿਹਾ ਵੀ ਤੁਸੀਂ ਬਿੱਲ ਪੜ੍ਹ ਕੇ ਦੇਖੋ। ਜਿਹੜਾ ਉਹਨਾਂ ਦਾ ਆਫਿਸਰ ਸੀਗਾ ਇਨ ਸਟਾਫ,
ਉਹਨੇ ਬਿੱਲ ਪੜ੍ਹਿਆ ਤਾਂ ਉਹਨੇ ਸਪੈਸੀਫਿਕ ਨੇ ਦੱਸਿਆ ਵੀ ਤੁਸੀਂ ਜਿਹੜੀ ਇਹਦੀ ਮੱਦ 7 ਆ ਉਹ ਪੜ੍ਹ ਕੇ ਵੇਖੋ ਜੀ। ਉਹਨੇ ਉਹ ਕੀ ਯਾਰ ਦੈਨ ਹੀ ਵਾਸ ਵੈਰੀ ਸਰਪ੍ਰਾਈਜ਼। ਉਹ ਬੰਦਾ ਏਡਾ ਹੈਰਾਨ ਹੋਇਆ, ਕਹਿੰਦਾ ਯਾਰ ਉੱਪਰ ਇਹਨਾਂ ਨੇ ਬਿੱਲ ਦਾ ਨਾਂ ਇੰਨਾ ਸੋਹਣਾ ਲਿਖਿਆ, ਥੱਲੇ ਵਿੱਚ ਆਹ ਕੁਛ ਪਾਇਆ। ਤੁਸੀਂ ਇਹ ਦੇਖ ਲਓ ਕਿ ਸਟੇਟ ਦੇ ਆਪਣੇ ਬੰਦੇ ਜਿਹੜੇ ਅੰਦਰ ਬੈਠੇ ਸੀ ਉਹਨੂੰ ਵੀ ਸਾਨੂੰ ਦੱਸਣਾ ਪਿਆ ਕਿ ਤੂੰ ਬਿੱਲ ਦੀ ਮੱਦ ਨੰਬਰ 7 ਪੜ੍ਹ, ਉਹਦੇ ਵਿੱਚ ਕੀ ਲਿਖਿਆ, ਥੱਲੇ ਜਾਈ। ਫਿਰ ਉਹ ਬੰਦਾ ਕਹਿੰਦਾ ਨਹੀਂ, ਉਹ ਕਹਿੰਦਾ ਜਿਸ ਹਿਸਾਬ ਨਾਲ ਤੁਸੀਂ ਆ ਰਹੇ ਆ ਅਸੀਂ ਤੁਹਾਡਾ ਮੈਨੂੰ ਉਹ ਬੰਦੇ ਲੀਗਲੀ ਤਾਂ ਸਾਨੂੰ ਨਹੀਂ ਕਹਿ ਸਕਦੇ, ਪਰ ਉਹਨਾਂ ਦੀ ਜਿਹੜੀ ਹਾਵ ਭਾਵ ਹੁੰਦੇ ਆ, ਬੋਲਣ ਢਲਣ ਦਾ ਢੰਗ, ਉਹ ਤੋਂ ਲੱਗ ਜਾਂਦਾ ਕਿ ਬੰਦੇ ਇਸ ਪਾਸੇ ਸਾਡੀ ਹੈਲਪ ਕਰਨਾ ਚਾਹੁੰਦੇ ਆ। ਫਿਰ ਉਹਨਾਂ ਨੇ ਸਾਡੀ ਹੈਲਪ ਇਹ ਕੀਤੀ। ਉਹ ਕਹਿੰਦੇ ਮੈਂ ਕਿਹਾ ਵੀ ਸਾਨੂੰ ਵੈਬਸਾਈਟ ਚਾਹੀਦਾ ਜਿੱਥੋਂ ਸਾਰੇ ਸੈਨੇਟਰ ਆਪਣੇ ਅਸੈਂਬਲੀਮੈਨ ਜਾਂ ਜਿੰਨੇ ਵੀ ਜੋ ਵੀ ਡਿਗਨਿਟਰੀਜ਼ ਹੈਗੀਆਂ ਸਾਰੀਆਂ ਉੱਥੋਂ ਜਾਂਦੀਆਂ, ਸਾਨੂੰ ਵੇਖਣ। ਉਹ ਕਹਿੰਦੇ ਵੀ ਸਾਨੂੰ ਉਹਨਾਂ ਨੇ ਵਰਕਆਊਟ ਕੀਤਾ ਕਿਉਂਕਿ ਉੱਥੇ ਕਿਸੇ ਹੋਰ ਨੇ ਆਲਰੇਡੀ ਉਹ ਬੁੱਕ ਕੀਤਾ ਸੀਗਾ 9 ਵਜੇ ਤੋਂ ਲੈ ਕੇ 3 ਵਜੇ ਤੱਕ, ਪਰ ਉਹਨਾਂ ਨੇ ਉੱਥੋਂ 1 ਵਜੇ ਖਤਮ ਕਰ ਦੇਣਾ ਹੈ। ਸੋ ਆਪਾਂ ਨੂੰ ਉਹਨਾਂ ਨੇ 1:30 ਵਜੇ ਕਿਹਾ ਵੀ ਤੁਸੀਂ ਆ ਸਕਦੇ ਹੋ ਉੱਥੇ। 1:30 ਵਜੇ ਆ ਕੇ ਆਪਾਂ ਹਾਂਜੀ, ਤਾਂ ਉਹ ਕਹਿੰਦੇ ਤੁਸੀਂ 1:30 ਵਜੇ ਆ ਕੇ ਆਪਣਾ ਸੈਟਅਪ ਕਰ ਲਓ। ਤੇ ਆਪਾਂ ਨੂੰ ਉਹਨਾਂ ਨੇ 1 ਤੋਂ ਲੈ ਕੇ 2 ਵਜੇ ਤੋਂ ਲੈ ਕੇ ਆਪਾਂ ਨੂੰ ਉਹਨਾਂ ਨੇ 4 ਵਜੇ ਤੱਕ ਦਾ ਟਾਈਮ ਦਿੱਤਾ ਆ। ਸੋ ਸਾਡੀ ਰਿਕੁਐਸਟ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਸਾਰੇ ਸਮਾਲ ਬਿਜ਼ਨਸ ਓਨਰਸ ਨੂੰ, ਜਾਂ ਆਪਣੇ ਜਿੰਨੇ ਵੀ ਕੰਮਾਂ ਕਾਰਾਂ ਵਾਲੇ ਸਾਡੇ ਭੈਣ ਭਰਾ ਜਿਹੜੇ ਕਿ ਜਿਨ੍ਹਾਂ ਦਾ ਵਿਚਾਰਿਆਂ ਦਾ ਸਟੋਰਾਂ ਦੇ ਨਾਲ ਲੈਣਾ ਦੇਣਾ ਨਹੀਂ, ਟਰੱਕਿੰਗ ਕੰਪਨੀਆਂ ਵਾਲੇ ਜਿੰਨੇ ਵੀ ਸਾਡੇ ਟਰੱਕ ਡਰਾਈਵਰ ਵੀਰ ਭੈਣ ਭਰਾ ਨੇ, ਉਹਨਾਂ ਨੇ ਜਿੱਦਾਂ ਸਾਨੂੰ ਸਪੋਰਟ ਕੀਤਾ ਪਿਛਲੇ 5-6 ਦਿਨਾਂ ਦੇ ਵਿੱਚ, ਉਹਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਟਾਈਮਿੰਗ ਥੋੜੀ ਚੇਂਜ ਹੋ ਗਈ ਆ ਤੇ ਉਹ 2 ਵਜੇ ਤੋਂ ਲੈ ਕੇ 4 ਵਜੇ ਤੱਕ ਤੇ ਸ਼ਾਰਪ ਤੁਸੀਂ ਉੱਥੇ 2 ਵਜੇ ਪਹੁੰਚ ਜਿਓ। ਆਪਾਂ ਜ਼ਿਆਦਾ ਲੇਟ ਨਹੀਂ ਐਕਚੁਅਲੀ 1:30 ਵਜੇ ਪਹੁੰਚਿਓ, 2 ਵਜੇ ਸ਼ੁਰੂ ਕਰ ਦੇਣਾ ਆ। ਤੇ ਇਹਦੇ ਸੰਬੰਧ ਦੇ ਵਿੱਚ ਆਪਾਂ ਜਿਹੜਾ ਪੰਜਾਬੀ ਰੇਡੀਓ USA ਦਾ ਫੇਸਬੁੱਕ ਆ, ਉਹਦੇ ਉੱਤੇ ਜੋ ਪੋਸਟਰ ਆ ਆਲਰੇਡੀ ਪਾਤਾ। ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨਸ ਓਨਰਸ ਆ, ਸਟੋਰਾਂ ਵਾਲੇ ਸਾਨੂੰ ਪੁੱਛ ਰਹੇ ਸੀ ਪੋਸਟਰ ਭੇਜੋ ਭਾਜੀ, ਪੋਸਟਰ ਭੇਜੋ। ਹੁਣ ਉਹ ਪੋਸਟਰ ਨੂੰ ਤੁਸੀਂ ਕਿੰਕੋਸ ਜਾਂ ਕਿਸੇ ਵੀ ਸਟੋਰ ਤੋਂ ਪ੍ਰਿੰਟ ਕਰਕੇ ਇੱਕ ਤਾਂ ਆਪਣਾ ਜਿਹੜਾ ਡੋਰ ਹੈਗਾ ਬਿਜ਼ਨਸ ਦਾ ਡੋਰ ਆ ਉੱਥੇ ਲਾ ਦਿਓ, ਤੇ ਇੱਕ ਉਹ ਜਿਹੜਾ ਪੋਸਟਰ ਆ ਜਿਹੜੇ ਵੀ ਤੁਹਾਨੂੰ ਕੋਈ ਕਸਟਮਰ ਤੁਹਾਡੇ ਵਧੀਆ ਆਉਂਦੇ ਆ ਉਹਨਾਂ ਨੂੰ ਉਹ ਪੋਸਟਰ ਦੇ ਕੇ ਆਪਣਾ ਲੋਕਲ ਜਿਹੜਾ ਅਸੈਂਬਲੀਮੈਨ ਆ ਉਹਦਾ ਨੰਬਰ ਤੇ ਨਾਂ ਉਹ ਤੇ ਲਿਖ ਕੇ ਦਿਓ, ਤਾਂ ਕਿ ਉਹ ਉਹਨਾਂ ਨੂੰ ਕਾਲ ਕਰਨ। ਕਿਉਂਕਿ ਜਿਸ ਹਿਸਾਬ ਨਾਲ ਡੇਵਿਡ ਕੋਟੀਜ਼ੀ ਦੇ ਆਫਿਸ ਕਾਲ ਗਈਆਂ, ਜੇ ਉਸੇ ਹਿਸਾਬ ਨਾਲ ਹਰ ਇੱਕ ਅਸੈਂਬਲੀਮੈਨ ਦੇ ਆਫਿਸ 'ਚ ਕਾਲਾਂ ਜਾਣ ਤੇ ਇਹ ਬਿੱਲ ਪਾਸ ਨਹੀਂ ਹੋਣ ਲੱਗਾ। 40-50 ਹਜ਼ਾਰ ਕਾਲ ਚੱਲ ਜਾਂਦੀ ਹੈ। ਇਹ ਸਾਨੂੰ ਐਕਟ ਕਰਨਾ ਪੈਣਾ। ਤੇ ਜਸਕੰਤ ਸਿੰਘ ਸੋਤਾ ਉਹਨਾਂ ਦਾ ਨੰਬਰ ਹੈਗਾ 408910 9429। ਸੋ ਇਹ ਵੀ ਕਲੀਅਰ ਕਰਦੇ ਜਾਈਏ, ਅਸੀਂ ਪੰਜਾਬੀ ਰੇਡੀਓ USA ਵੱਲੋਂ ਆਪਾਂ ਸਪੋਰਟ ਕਰ ਰਹੇ ਹਾਂ ਸਮਾਲ ਬਿਜ਼ਨੈਸਸ ਦੀ। ਜਸਕੰਤ ਸਿੰਘ ਭਾਜੀ ਇਹਨਾਂ ਨੇ ਲੀਡ ਲਈ ਹੈਗੀ ਆ। ਕਿਸੇ ਦਾ ਵੀ ਕੋਈ ਇਹਦੇ 'ਚ ਨਾ ਕੋਈ ਰਿਪਬਲਿਕਨ ਡੈਮੋਕ੍ਰੇਟ, ਕਿਸੇ ਨੇ ਕੋਈ ਐਸੋਸੀਏਸ਼ਨ ਨਹੀਂ ਬਣਾਣੀ, ਕਿਸੇ ਨੇ ਕੁਛ ਨਹੀਂ। ਸਿਰਫ ਆਪਾਂ ਜਿਹੜੇ ਕੱਲੇ ਛੋਟੇ ਸਟੋਰ ਆ, ਗੈਸ ਸਟੇਸ਼ਨ ਆ, ਉਹਨਾਂ ਦੀ ਜਿਹੜੀ ਸਪੋਰਟ ਕਰ ਰਹੇ ਆ, ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਕੈਪੀਟਲ ਹਿੱਲ ਤੱਕ ਪਹੁੰਚਾ ਰਹੇ ਆ। ਬਿਲਕੁਲ ਜੀ, ਬਿਲਕੁਲ ਹਰਜੋਤ ਭਾਜੀ, ਅਸੀਂ ਸਿਰਫ ਆਵਾਜ਼ ਆਪਣੇ ਸਾਡੇ ਜਿੰਨੇ ਵੀ ਸਮਾਲ ਬਿਜ਼ਨਸ ਓਨਰਸ ਆ, ਚਾਹੇ ਉਹਨਾਂ ਦਾ ਐਕਸਟੋਰ ਆ ਤੇ ਚਾਹੇ ਉਹਨਾਂ ਦਾ 100 ਸਟੋਰ ਆ, ਉਹਨਾਂ ਦੀ ਆਵਾਜ਼ ਕੈਪੀਟਲ ਹਿੱਲ ਤੱਕ ਲੈ ਕੇ ਜਾਣ ਲਈ ਅਸੀਂ ਉੱਠ ਕੇ ਖੜੇ ਹੋਏ ਹਾਂ। ਕਾਮਨ ਬੰਦੇ ਆ ਅਸੀਂ, ਤੇ ਕਾਮਨ ਬੰਦਿਆਂ ਭੈਣਾਂ ਭਰਾਵਾਂ ਦੇ ਅਸੀਂ ਹੈਲਪ ਲਈ ਇੱਥੇ ਤੱਕ ਆਏ ਹਾਂ। ਸਾਡੀ ਕਿਸੇ ਨਾਲ ਐਫੀਲੀਏਸ਼ਨ ਨਹੀਂ, ਪਰ ਮੇਰੀ ਇੱਕ ਗੁਜ਼ਾਰਿਸ਼ ਜ਼ਰੂਰ ਆ ਕਿ ਜਿੰਨੀਆਂ ਵੀ ਐਸੋਸੀਏਸ਼ਨਸ ਬਣੀਆਂ ਨੇ, ਚਾਹੇ ਉਹ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਨੇ, ਇੰਡੀਅਨ ਭਾਈਚਾਰੇ ਨਾਲ ਸੰਬੰਧਿਤ ਨੇ, ਸੀਰੀਅਨ ਮੁਸਲਿਮ ਜਾਂ ਆਪਣੇ ਕ੍ਰਿਸਚੀਅਨਸ ਜਾਂ ਕੋਈ ਹੋਰ, ਮੈਂ ਇਸ ਕਰਕੇ ਕਿਸੇ ਵੀ ਕਮਿਊਨਿਟੀ ਨਾਲ ਐਥਨੀਸਿਟੀ ਨਾਲ ਸੰਬੰਧਿਤ ਨੇ, ਉਹ ਸਾਰੀਆਂ ਦੀ ਸਾਨੂੰ ਹੈਲਪ ਦੀ ਜ਼ਰੂਰਤ ਆ। ਅਸੀਂ ਹਰੇਕ ਕੱਲੇ ਕੋਲ ਤੇ ਅਸੀਂ ਜਾ ਨਹੀਂ ਸਕਦੇ ਹੈਗੇ, ਨਾ ਸਾਨੂੰ ਕਈਆਂ ਦੇ ਨੰਬਰ ਪਤਾ, ਕਈ ਐਸੋਸੀਏਸ਼ਨ ਦਾ ਸਾਨੂੰ ਪਤਾ ਵੀ ਨਹੀਂ ਗਿਆ ਵੀ ਹੈਗੀਆਂ ਨੇ ਇੱਥੇ। ਅਸੀਂ ਉਹਨਾਂ ਦੇ ਸਾਨੂੰ ਫੋਨ ਵੀ ਆਇਆ ਤਾਂ ਅਸੀਂ ਉਹਨਾਂ ਨੂੰ ਕਹਿ ਰਹੇ ਵੀ ਭਾਈ ਤੁਸੀਂ ਬਿਨਾਂ ਕਿਸੇ ਭੇਦਭਾਵ ਤੋਂ, ਬਿਨਾਂ ਕਿਸੇ ਇਸ ਤੋਂ ਕਿ ਨਹੀਂ ਜੀ ਆਪਾਂ ਇਹ ਉਹਨਾਂ ਦਾ ਪ੍ਰੋਗਰਾਮ ਨਹੀਂ, ਇਹ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਆ। ਆਪਾਂ ਇੱਕ ਵਾਰੀ ਨਾ ਸਿਰ ਜੋੜ ਕੇ ਉੱਥੇ ਸਾਰੇ ਜਾਣੇ ਆ ਜਾਈਏ, ਤਾਂ ਕਿ ਆਪਾਂ ਇੱਥੋਂ ਸ਼ੁਰੂਆਤ ਇੱਥੋਂ ਹੋਵੇ ਕਿ ਜੇ ਆਪਾਂ ਇਸ SB 553 ਨੂੰ ਕੈਂਸਲ ਕਰਵਾਉਣ ਲਈ, ਇਹਨੂੰ ਡਿਸਟਰੋਏ ਕਰਵਾਉਣ ਲਈ, ਇਹਨੂੰ ਰੋਕਣ ਲਈ ਆਪਾਂ ਸਾਰੇ ਖੜ ਸਕਦੇ ਹਾਂ। ਉਸ ਤੋਂ ਬਾਅਦ ਫਿਰ ਆਪਾਂ ਪ੍ਰੋ 47 ਲਈ ਖੜਿਆਵਾਂਗੇ। ਇਸ ਵੇਲੇ ਆਪਣਾ ਫੋਕਸ SB 553 ਆ, ਇਹ ਆਪਾਂ ਕਰਵਾ ਲਈਏ, ਕਿਉਂਕਿ ਸਾਨੂੰ ਇਹ ਇਨਫੋਰਮੇਸ਼ਨ ਮਿਲ ਚੁੱਕੀ ਆ। ਕਹਿਣ ਵਾਲੇ ਇਹ ਵੀ ਕਹਿੰਦੇ ਜੀ ਸੈਪਟੈਂਬਰ 11 ਨੂੰ ਜਾਣਾ। ਮੈਨੂੰ ਤੇ ਸਮਝ ਨਹੀਂ ਆਉਂਦੀ ਵੀ 9/11 ਵਾਲਾ ਏਡਾ ਵੱਡਾ ਕਾਂਡ ਹੋਇਆ ਆ, ਉਦੋਂ ਇਹ ਬਿੱਲ ਕਿਹੜੇ ਹਿਸਾਬ ਨਾਲ ਅਸੈਂਬਲੀ ਚੱਲ ਜਾਊਗਾ। ਬਟ ਐਨੀਵੇ ਮੇਰਾ ਉਹ ਮੁੱਦਾ ਨਹੀਂਗਾ ਹੈਗਾ। ਪਰ ਅਸੀਂ ਇਹ ਕਹਿੰਦੇ ਕਿ ਸਾਨੂੰ ਅੰਦਰਲੀ ਖਬਰ ਇਹ ਆ ਕਿ ਬਿੱਲ 2 ਤੋਂ 3 ਹਫ਼ਤਿਆਂ ਦੇ ਵਿੱਚ ਇਹ 2 ਹਫ਼ਤਿਆਂ ਦੇ ਅੰਦਰ ਉਹਨਾਂ ਦੀ 15 ਮੈਂਬਰੀ ਕਮੇਟੀ ਹੁੰਦੀ ਆ, ਉਹਨਾਂ ਕੋਲ ਚਲੇ ਜਾਣਾ ਆ। ਉਹਨਾਂ ਨੇ ਜੇ ਡਿਸੀਜ਼ਨ ਲੈ ਲਿਆ, ਅੱਗੇ ਨਹੀਂ ਪਤਾ ਲੱਗਾ 30 ਅਪ੍ਰੈਲ ਮੇਰਾ ਖਿਆਲ ਇਸੇ ਸਾਲ ਦੀ 30 ਅਪ੍ਰੈਲ ਨੂੰ ਭਾਜੀ ਇਹ ਬਿੱਲ ਪਾਸ ਹੋ ਗਿਆ ਸੀਗਾ। ਉਦੋਂ ਸੈਨੇਟ 'ਚ ਪਾਸ ਹੋਗਾ। ਦੇਖੋ ਵੀ ਕਿੰਨੇ 4 ਮਹੀਨੇ ਹੋ ਗਏ ਆ, 3.5 ਮਹੀਨੇ, ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਇਹ ਬਿੱਲ ਹੈਗਾ। ਸੋ ਇੱਕ ਵਾਰੀ ਫੇਰ ਸਰੋਤਿਆਂ ਨੂੰ ਮੈਂ ਵਾਰ-ਵਾਰ ਦੱਸਦਾ ਰਹਿਣਾ ਵੀ ਬਿੱਲ ਕੀ ਆ। ਇਹ SB 553 ਬਿੱਲ ਆ। ਐਕਚੁਅਲੀ ਤਾਂ ਇਹ ਵਰਕ ਪਲੇਸ ਵਾਇਲੈਂਸ ਦੇ ਹੈਡਿੰਗ ਦੇ ਅੰਡਰ ਬਿੱਲ ਆ ਰਿਹਾ ਆ।
ਭਈ ਜਿਹੜਾ ਕੰਮ ਵਾਲੀ ਜਗ੍ਹਾ ਆ ਉੱਥੇ ਵਾਇਲੈਂਸ ਨਹੀਂ ਹੋਣੀ ਚਾਹੀਦੀ। ਪਰ ਇਸ ਬਿੱਲ ਦੇ ਅੰਡਰ ਇੱਕ ਮੱਦ ਏਦਾਂ ਦੀ ਆ ਜਿਹਦੇ 'ਚ ਇਹ ਲਿਖਿਆ ਗਿਆ ਹੈ ਵੀ ਕੋਈ ਵੀ ਜਿਹੜਾ ਬਿਜ਼ਨੈਸਿਸ ਆ ਉਹਨੂੰ ਆਪਣੇ EMPLOYEE ਨੂੰ ਟ੍ਰੇਨ ਕਰਨਾ ਪੈਣਾ ਹੈ ਵੀ ਤੁਹਾਡੇ ਕੋਈ ਚੋਰੀ ਕਰਨ ਆਉਂਦਾ, ਕੁਛ ਵੀ ਕਰਨ ਆਉਂਦਾ ਉਹਦੇ ਨਾਲ ਤੁਸੀਂ ਫਸੋ ਨਾ। ਸੋ ਇਸ ਛੋਟੇ ਸਟੋਰਾਂ ਨੂੰ ਤੁਸੀਂ ਦੇਖਿਆ ਹੀ ਆ ਜੋ ਸਟਾਕਟਨ ਦੇ ਵਿੱਚ ਵਾਪਰਿਆ ਸੀ ਵੀ ਜੇ ਉਹ ਬੰਦਾ ਚੋਰੀ ਕਰਨ ਆਇਆ ਉਹਨੂੰ ਕੁਛ ਨਾ ਕਹੋ। ਤੁਸੀਂ ਕੁਛ ਨਹੀਂ ਕਹਿ ਸਕਦੇ, ਚੋਰੀ ਕਰੇ ਤੇ ਜਾਵੇ। ਜਦੋਂ ਇਹ ਬਿੱਲ ਪਾਸ ਹੋ ਗਿਆ ਤੇ ਉਦੋਂ ਕੀ ਵਾਪਰੂਗਾ ਤੁਸੀਂ ਦੇਖੋ। ਹੁਣ ਸਟਾਕਟਨ ਦੇ ਮੇਅਰ ਨੇ ਕੱਲ੍ਹ ਸਟੇਟਮੈਂਟ ਦਿੱਤੀ, ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਪ੍ਰੋਪੋਜੀਸ਼ਨ 47 ਜਿਹੜੀ ਪਾਸ ਹੋਈ ਸੀ, ਉਹਦੇ ਵੀ ਸਟੋਰਾਂ ਵਾਲੇ ਇੱਥੇ ਹੀ ਸੀ, ਉਹਦੀ ਵੀ ਐਸੋਸੀਏਸ਼ਨਾਂ ਇੱਥੇ ਹੀ ਸੀਗੀਆਂ 2014 'ਚ। ਉਹਦੇ ਨਹੀਂ ਕਿਉਂ ਨਹੀਂ ਐਕਟ ਕੀਤਾ? ਉਸ ਪ੍ਰੋਪੋਜੀਸ਼ਨ ਕਰਕੇ ਹੀ ਕਹਿੰਦਾ ਸਮੈਸ਼ ਐਂਡ ਗ੍ਰੈਬ ਤਾਂ ਰੋਬਰੀਆਂ ਵਧੀਆਂ ਹੈਗੀਆਂ। ਸੋ ਇਹ ਜਿਹੜੀ ਸਟਾਕਟਨ ਵਾਲੀ ਇਨਸੀਡੈਂਟ ਹੋਈ ਉਹ ਇੰਨਾ ਨੈਸ਼ਨਲ ਲੈਵਲ ਤੇ ਫੈਲੀ, ਉਹਦੇ ਕਰਕੇ ਹੁਣ ਕੱਲ ਉਹਦੇ ਤੇ ਫੈਲਨੀ ਚਾਰजेस ਲੱਗੇ ਹੈਗੇ ਆ। ਜਿਹੜਾ ਬੰਦਾ ਉੱਥੇ ਲੁੱਟਣ ਆਇਆ ਸੀ ਤੇ $7.5 ਲੱਖ ਦੀ ਉਹਦੀ ਜਿਹੜੀ ਆ ਬੇਲ ਹੋਈ ਹੈਗੀ ਆ ਤੇ ਫੈਲਨੀਆਂ ਵੀ ਉਹਨੇ ਕਾਫੀ ਲਾਈਆਂ ਆ ਉਹਦੇ ਉੱਤੇ, ਬਰਗਲਰੀ, ਫਸਟ ਡਿਗਰੀ, ਕਈ ਕੁਛ ਲਾਇਆ ਹੈਗਾ ਕਿਉਂਕਿ ਮੀਡੀਆ ਦੇ ਵਿੱਚ ਇਹ ਖਬਰ ਆ ਗਈ ਵੀ ਦੇਖੋ ਉਹ ਤਾਂ ਯਾਰ ਬਾਰ-ਬਾਰ ਚੋਰੀ ਕਰਨ ਆ ਰਿਹਾ ਸੀ। ਤੇ ਜੇ ਇਹ ਬਿੱਲ 553 ਪਾਸ ਹੋ ਜਾਂਦਾ ਇਹਦੇ ਨਾਲ ਤੁਸੀਂ ਕਿਸੇ ਨੂੰ ਵੀ ਰੋਕ ਨਹੀਂ ਸਕਦੇ। ਤੁਹਾਡੇ ਸਟੋਰ ਤੇ, ਤੁਹਾਡੇ ਬਿਜ਼ਨਸ ਤੇ ਕੋਈ ਵੀ ਜਿਹੜਾ ਲੁੱਟਣ ਆਉਂਦਾ ਆ, ਹੁਣ ਤਾਂ ਉਹਨੂੰ ਜ਼ਰੂਰਤ ਹੀ ਨਹੀਂ ਕੋਈ ਗਨ ਲਿਆਉਣ ਦੀ ਜਾਂ ਕੁਛ ਨੂੰ, ਉਹਨੂੰ ਪਤਾ ਹੀ ਆ ਵੀ ਮੈਨੂੰ ਕਿਸੇ ਨੇ ਰੋਕਣਾ ਨਹੀਂ। ਪਹਿਲਾਂ ਤਾਂ ਬੰਦਾ ਡਰਦੇ ਮਾਰੇ ਕਹਿੰਦਾ ਵੀ ਉਹਦੇ ਕੋਲ ਗਨ ਹੋਊਗੀ, ਠੀਕ ਹੈ ਕਿ ਨਹੀਂ? ਬਿਲਕੁਲ, ਬਿਲਕੁਲ। ਅਸੀਂ ਨਾਲੇ ਸੈਲਫ ਸਾਡੇ ਡਿਫੈਂਸ ਜਿਹੜੇ ਨੂੰ ਬੇਸਿਕਲੀ ਮਨਫੀ ਕਰ ਰਹੇ ਆ। ਸੋ ਵੀ ਤੁਸੀਂ ਇੱਕ ਤਾਂ ਤੁਹਾਡੇ ਤੇ ਟਰੋਮਾ ਵੀ ਆ ਵੀ ਭਾਈ ਇਹ ਰੋਜ਼-ਰੋਜ਼ ਚੋਰੀ ਦੇਖੀ ਜਾਓ। ਇਹ ਕਿੱਧਰ ਦਾ ਅਮਰੀਕਾ ਹੈ? ਇਹ ਕੋਈ ਤੁੱਕ ਥੋੜ੍ਹੀ ਬਣਦੀ ਆ ਵੀ ਰੋਕੋ ਵੀ ਨਾ, ਨਹੀਂ, ਇਹਨਾਂ ਨੂੰ ਸਿਰੇ ਚੜਾਓ। ਉਹਦੇ ਵਿੱਚ ਭਾਜੀ ਕੀ ਹੁੰਦਾ ਕਿ ਚਾਹੇ ਸਟੋਰ ਓਨਰ ਨਾ ਜਿੰਨੇ ਮਰਜ਼ੀ ਆ, ਆਪਾਂ ਕਹਿ ਦਈਏ ਅਸੀਂ ਵੀ ਬਹੁਤ ਚੰਗੇ ਆ, ਤੁਸੀਂ ਵੀ ਬਹੁਤ ਚੰਗੇ ਆ, ਜਦੋਂ ਕੋਈ ਬੰਦਾ ਚੋਰੀ ਕਰਦਾ ਫੜਦਾ, ਅਸੀਂ ਆਪਣੇ ਸਰਵੇਲੈਂਸ ਜਾ ਕੇ ਸਾਡੇ ਮੈਨੇਜਰ ਦੇਖਦੇ ਆ ਜਾਂ ਅਸੀਂ ਜਦੋਂ ਸਰਵੇਲੈਂਸ ਵੀਡੀਓ ਸਰਵੇਲੈਂਸ ਦੇਖੀਦਾ ਜਾ ਕੇ, ਤੇ ਉਹਦੇ ਵਿੱਚ ਜਦੋਂ ਦੇਖੀਦਾ ਸ਼ਾਹ ਬੰਦਾ ਜਦ ਸਮਾਨ ਚੱਕ ਕੇ ਲੈ ਗਿਆ, ਅਸੀਂ EMPLOYEE ਨੂੰ ਤਾਂ ਕਹਿਣਾ ਹੀ ਆ ਉਹ ਭਾਈ ਤੂੰ ਖਿਆਲ ਨਹੀਂ ਰੱਖਦਾ, ਬੰਦਾ ਸਮਾਨ ਚੱਕ ਕੇ ਲੈ ਗਿਆ ਹੈ। ਅਸੀਂ ਤਾਂ ਕਹਿਣਾ ਨਾ ਉਹਨੂੰ, ਮੁੜ ਕੇ ਕਹਿਣਗੇ ਉਹਨਾਂ ਨੂੰ ਵੀ ਉਹ ਵੀ ਇਹ ਇੰਨੇ ਕਮਲੇ ਲੋਕ ਹੈਗੇ, EMPLOYEES ਵੀ ਬਹੁਤ ਸਿਆਣੇ ਹੁੰਦੇ, ਉਹਨਾਂ ਨੂੰ ਸਾਡੇ ਨਾਲੋਂ ਕਾਨੂੰਨਾਂ ਦਾ ਵੱਧ ਪਤਾ ਹੁੰਦਾ ਹੈ, ਲੇਬਰ ਲਾਜ਼ ਐਵਰੀਥਿੰਗ ਉਹਨਾਂ ਨੂੰ ਸਾਡੇ ਨਾਲੋਂ ਵੱਧ ਪਤਾ। ਸਾਨੂੰ ਨਹੀਂ ਚੀਜ਼ਾਂ ਪਤਾ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਪਤਾ ਹੁੰਦੀਆਂ ਆ। ਉਹਨਾਂ ਨੇ ਜੀ ਕਹਿਣਾ ਭਾਈ ਸਾਹਿਬ ਦੇਖ ਲਓ ਤੁਹਾਡੇ ਸਾਹਮਣੇ ਪਿਆ, ਮੈਂ ਨਹੀਂ ਰੋਕਣਾ, ਤੇ ਉਹ ਜਾਂਦਾ ਜਾਵੇ। ਜੀ ਜੀ ਇਹ- ਸੋ ਉਹ- ਇਹਦੇ ਉਹਦੇ ਸੰਬੰਧ ਦੇ ਉਹ- ਵਿੱਚ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸ ਰਹੇ ਹਾਂ SV 553 ਜੋ ਬਿੱਲ ਆ ਸੈਨੇਟ 'ਚ ਆਲਰੇਡੀ ਪਾਸ ਹੋ ਚੁੱਕਾ ਆ, ਅਸੈਂਬਲੀ ਜਾ ਰਿਹਾ। ਛੋਟੇ ਬਿਜ਼ਨਸ ਜਿੰਨੇ ਵੀ ਬਿਜ਼ਨਸਸ ਆ ਸਾਰਿਆਂ ਨੂੰ ਇਹ ਅਫੈਕਟ ਕਰ ਰਿਹਾ ਹੈਗਾ ਤੇ ਆਪਣੀ ਕਮਿਊਨਿਟੀ ਬਹੁਤ ਵੱਡੀ ਆ, ਇਹ ਬਿਜ਼ਨਸਸ ਨੂੰ ਓਨ ਕਰਦੀ ਆ। ਸੋ ਅਗਸਤ 16 ਨੂੰ ਦੁਪਹਿਰੇ 2 ਵਜੇ ਤੋਂ ਲੈ ਕੇ 4 ਵਜੇ ਪ੍ਰੋਟੈਸਟ ਹੋ ਰਿਹਾ ਤਾਂ ਕਿ ਸਾਰੇ ਜੋ ਆਪਣੇ ਇਲੈਕਟਿਡ ਆਫੀਸ਼ੀਅਲਸ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਭਈ ਅਸੀਂ ਇਹਦਾ ਵਿਰੋਧ ਕਰ ਰਹੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਇੱਕ ਵਾਰੀ ਫੇਰ ਮੈਂ ਜਸਕਰਨ ਸਿੰਘ ਸੋਤਾ ਹੋਣਾ ਭਾਜੀ ਦਾ ਨੰਬਰ ਦੇ ਦੇਣਾ 408 910 9429 4089109429 ਤੇ ਅਸੀਂ ਜਿਹੜਾ ਫਲਾਇਰ ਬਣਾ ਕੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਪਾਤਾ। ਪਲੀਜ਼ ਇਹ ਫਲਾਇਰ ਨੂੰ ਪ੍ਰਿੰਟ ਕਰਕੇ ਆਪਣੇ ਆਪਣੇ ਸਟੋਰ ਦੇ ਜਿਹੜਾ ਡੋਰ ਆ ਉੱਥੇ ਵੀ ਲਾਓ ਤੇ ਨਾਲ ਦੀ ਨਾਲ ਆਪਣੇ ਅਸੈਂਬਲੀ ਮੈਂਬਰ ਜਿਹੜੇ ਆ ਤੁਹਾਡੇ ਏਰੀਆ ਦੇ ਗੂਗਲ ਸਰਚ ਕਰ ਲਓ, ਅੱਧਾ ਸੈਕਿੰਡ ਲੱਗਦਾ 1 ਸੈਕਿੰਡ ਤੇ ਉੱਥੇ ਤੁਸੀਂ ਕਾਲਾਂ ਕਰੋ ਆਪ ਵੀ। ਤੇ ਇੱਕ ਜ਼ਰੂਰ ਬੇਨਤੀ ਆ ਵੀ ਜਿੰਨਿਆਂ ਨੇ ਆਣਾ, ਕਈ ਵਾਰੀ ਕੀ ਹੁੰਦਾ ਨਾ ਆਪਾਂ ਸਾਰੇ ਬਸ ਬੰਦੇ ਚੱਲ ਜਾਂਦੇ ਆ, ਪਰਿਵਾਰਾਂ ਸਮੇਤ ਆਓ ਕਿਉਂਕਿ ਸਾਰਾ ਪਰਿਵਾਰ ਹੀ ਸਾਡਾ ਇਹ ਬਿਜ਼ਨਸ ਜਿਹੜੇ ਆ ਉਹਨਾਂ ਤੋਂ ਪਲਦਾ ਹੈਗਾ। ਜੀ ਨਹੀਂ, ਬਿਲਕੁਲ। ਬਿਲਕੁਲ ਪਰਿਵਾਰਾਂ ਸਮੇਤ ਆਓ। ਅਸੀਂ ਪਾਣੀ ਦਾ ਪ੍ਰਬੰਧ ਰੱਖਾਂਗੇ, ਉੱਥੇ ਗਰਮੀ ਥੋੜੀ ਜਿਹੀ ਜ਼ਿਆਦਾ ਹੋਣੀ ਆ, ਤੇ ਉੱਥੇ ਇੱਕ ਕੋਸ਼ਿਸ਼ ਜ਼ਰੂਰ ਕਰਾਂਗੇ, ਅਸੀਂ ਟਰੈਸ਼ ਬੈਗ ਵੀ ਨਾਲ ਲੈ ਕੇ ਆਵਾਂਗੇ। ਪਾਣੀ ਦੇ ਵੀ ਅਸੀਂ ਜਿੰਨੇ ਵੀ ਸਾਡੇ ਤੋਂ ਵੱਧ ਤੋਂ ਵੱਧ ਕੇਸ ਲੈ ਕੇ ਆਵਾਂਗੇ, ਜਿੱਦਾਂ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਪਾਣੀ ਉੱਥੇ ਹੋਵੇ ਤੁਹਾਡੇ ਪੀਣ ਲਈ। ਪਰ ਮੇਰੀ ਸਾਡੇ ਸਾਰਿਆਂ ਵੱਲੋਂ ਇਹ ਬੇਨਤੀ ਆ ਕਿ ਤੁਸੀਂ ਨਾ ਜਦੋਂ ਪਾਣੀ ਪੀ ਚੁੱਕੋ ਤੇ ਬੋਤਲ ਨੂੰ ਟਰੈਸ਼ ਕੈਨ ਸੁੱਟ ਦਿਓ, ਕਿਉਂਕਿ ਜਾਣ ਤੋਂ ਪਹਿਲਾਂ ਆਪਾਂ ਸਾਰੀ ਸਫਾਈ ਕਰਕੇ ਜਾਣੀ। ਉਹਨਾਂ ਦੀ ਇਹ ਵੀ ਰਿਕੁਐਸਟ ਹੈ ਕਿ ਭਾਈ ਜਿਹੜੇ ਸਾਡੇ ਆਲਰੇਡੀ ਟਰੈਸ਼ ਕੈਨਸ ਉੱਥੇ ਰੱਖਿਆ ਉਹਨਾਂ ਨੂੰ ਭਰ ਕੇ ਨਾ ਭੱਜ ਜਿਓ, ਆਪਣੇ ਟਰੈਸ਼ ਬੈਗ ਲੈ ਕੇ ਆਇਓ ਤੁਸੀਂ, ਤਾਂ ਕਿ ਆਪਾਂ ਸਾਰਾ ਕੁਝ ਮੁੜ ਕੇ ਇੱਕ ਵਾਰੀ ਦੀ ਗੱਲ ਨਹੀਂ ਹੈਗੀ। ਇੱਕ ਤਾਂ ਜਦੋਂ ਆਪਾਂ ਆਪਣੀ ਆਇਡੈਂਟੀਟੀ ਹੈ ਜਿਹੜੀ ਸਾਰਿਆਂ ਦੀ, ਆਪਣੇ ਪੰਜਾਬੀਆਂ ਦੀ, ਖਾਸ ਕਰਕੇ ਸਿੱਖਾਂ ਦੀ, ਆਪਾਂ ਲੱਖਾਂ ਚੋਂ ਵੀ ਖੜੇ ਦੱਸ ਬੰਨੇ, ਉੱਥੇ ਜ਼ਿਆਦਾ ਸਾਡੇ ਜਿਹੜੇ ਭੈਣ ਭਰਾ, ਚਲੋ ਅਸੀਂ ਤਾਂ ਬੜੇ ਕਿਰਤਘਨ ਬੰਦੇ ਆ, ਅਸੀਂ ਕਈ ਵਾਰੀ ਪੱਗ ਨਹੀਂ ਬੰਨਦੇ, ਜਿਨ੍ਹਾਂ ਨੇ ਪੱਗ ਬੰਨੀ ਹੁੰਦੀ ਆ ਦੂਰੋਂ ਦੱਸਦੇ। ਅਸੀਂ ਨਹੀਂ ਚਾਹੁੰਦੇ ਕਿ ਸਾਡੀ ਕਮਿਊਨਿਟੀ ਦੇ ਉੱਪਰ ਸਾਡੇ ਧਰਮ ਤੋਂ ਭਗੋ ਯਾਰ ਇਹ ਬੰਦੇ ਦਾ ਗੰਦ ਪਾ ਕੇ ਭੱਜ ਗਿਆ। ਜੋ ਪਲੀਜ਼ ਤੁਹਾਡੇ ਅੱਗੇ ਇਹ ਹੱਥ ਜੋੜ ਕੇ ਬੇਨਤੀ ਆ, ਜੋ ਵੀ ਜੇ ਤੁਸੀਂ ਆਪਣੇ ਖਾਣ ਲਈ ਕੋਈ ਚਿਪਸਾਂ ਦਾ ਬੈਗ ਲੈ ਕੇ ਆ ਰਹੇ ਹੋ, ਜਾਂ ਕੋਈ ਸੈਂਡਵਿਚ ਲੈ ਕੇ ਆ ਰਹੇ ਹੋ, ਜਾਂ ਪਾਣੀ ਉੱਥੋਂ ਪੀ ਰਹੇ ਹੋ, ਜਾਂ ਆਪਣਾ ਕੋਈ ਡਰਿੰਕ ਲੈ ਕੇ ਆ ਰਹੇ ਹੋ, ਪਲੀਜ਼ ਉਹ ਸਾਰਾ ਜਿਹੜਾ ਸਮਾਨ ਹੈ ਜਿੱਥੇ ਜਿੱਥੇ ਡੈਜ਼ਿਗਨੇਟਡ ਟਰੈਸ਼ ਬੈਗ ਲੱਗੇ ਹੋਣਗੇ ਉਹਨਾਂ 'ਚ ਪਾ ਦਿਓ, ਅਸੀਂ ਆਪੇ ਸਾਫ਼ ਕਰ ਲਵਾਂਗੇ ਬਾਕੀ ਸਾਰਾ ਚੱਕ ਕੇ। ਦੂਜੀ ਗੱਲ ਇਹ ਆ ਕਿ ਤੁਸੀਂ ਬਿਲਕੁਲ, ਆਪਾਂ ਇਹ ਪੀਸਫੁਲ ਪ੍ਰੋਟੈਸਟ ਆ, ਇਹਦੇ ਵਿੱਚ ਕੋਈ ਆਪਾਂ ਉੱਥੇ ਨਾਅਰੇਬਾਜ਼ੀ ਨਹੀਂ, ਕੋਈ ਹੁੱਲੜਬਾਜ਼ੀ ਨਹੀਂ, ਕੋਈ ਉੱਥੇ ਇਦਾਂ ਦੀ ਗੱਲ ਨਹੀਂ ਹੈਗੀ। ਆਪਾਂ ਸਿਰਫ ਆਪਣਾ
ਪ੍ਰੋਟੈਸਟ ਉਹਨਾਂ ਨੂੰ ਆਪਣਾ ਸ਼ੋਅ ਕਾਜ਼ ਕਰਨ ਜਾ ਰਹੇ ਹਾਂ ਤੇ ਇਹਦੇ ਵਿੱਚ ਆਪਾਂ ਸਾਰਿਆਂ ਨੂੰ ਉੱਥੇ ਇਦਾਂ ਦੀ ਇੱਕ ਮਿਸਾਲ ਪੈਦਾ ਕਰਕੇ ਆਉਣਾ ਕਿ ਨਹੀਂ ਯਾਰ ਅਸੀਂ ਵੀ ਪੀਸਫੁਲ ਪ੍ਰੋਟੈਸਟ ਕਰ ਸਕਦੇ ਹਾਂ ਤੇ ਬਿਲਕੁਲ ਸਾਨੂੰ ਵੀ ਤੇ ਇਹਨਾਂ ਦੇ ਜਿਹੜੇ ਇੱਥੋਂ ਦੇ ਪੋਲੀਟੀਸ਼ੀਅਨਸ ਆ ਸਾਨੂੰ ਵੀ ਉਹਨਾਂ ਨੂੰ ਝੁਕਾਉਣਾ ਆਉਂਦਾ ਅਸੀਂ ਉਹਨਾਂ ਦੇ ਬਰਾਬਰ ਖੜ ਸਕਦੇ ਹਾਂ ਆ ਕੇ ਜੀ ਸੋ ਇਹ ਬਿਲਕੁਲ। ਸੋ ਬਿਲਕੁਲ ਕੁਝ ਬੈਨਰ ਵਗੈਰਾ ਫੜੇ ਹੋਣੇ ਆ, ਬਾਕੀ 4-5 ਬੁਲਾਰੇ ਹੋਣਗੇ, ਬਾਹਲਾ ਲੰਮਾ ਹਾਂਜੀ, ਟਾਈਮ ਵੀ ਨਹੀਂ ਹੋਣਾ ਤੇ ਇਹ ਪ੍ਰੈਜ਼ੈਂਸ ਆਪਾਂ ਦੱਸਣਾ ਕਿਉਂਕਿ ਹੁਣ ਇਹ ਬਹੁਤ ਰਾਈਟ ਟਾਈਮ ਆ ਪ੍ਰੋਟੈਸਟ ਕਰਨ ਦਾ, ਕਿਉਂਕਿ ਜਿੰਨਾ ਵੀ ਨੈਸ਼ਨਲ ਮੀਡੀਆ ਆ, ਜਿੰਨਾ ਵੀ ਤੁਸੀਂ ਸਰਚ ਕਰਕੇ ਦੇਖ ਲਓ, ਹੁਣ ਇਹ ਆ ਰਿਹਾ ਵੀ ਜਿਹੜੇ ਸਿੱਖ EMPLOYEES ਨੇ ਸਟਾਕਟਨ 'ਚ ਕੀ ਕੀਤਾ। ਉਹ ਹੁਣ EMPLOYEE ਤਾਂ EMPLOYEE ਹੁੰਦੇ, ਮੈਟਰ ਨਹੀਂ ਕਰਦਾ ਸਿੱਖ ਦਾ, ਪਰ ਹੈਡਿੰਗ ਇਹੀ ਜਾ ਰਿਹਾ ਸਿੱਖ EMPLOYEES। ਸੋ ਉੱਥੇ ਮੈਜੋਰਟੀ 'ਚ ਆਪਣੇ ਸਿੱਖ ਹੀ ਹੋਣੇ ਆ, ਪੰਜਾਬੀ ਹੋਣੇ ਆ ਪ੍ਰੋਟੈਸਟ ਕਰਨ ਨੂੰ, ਪਰ ਹੋਰ ਕਮਿਊਨਿਟੀਆਂ ਵੀ ਬਹੁਤ ਜ਼ਿਆਦੇ, ਜਿਸ ਤਰ੍ਹਾਂ ਜਸਕਰਨ ਭਾਜੀ ਨੇ ਦੱਸਿਆ, ਸੀਰੀਅਨ ਹੋਰ ਗੋਰੇ ਵੀ ਬਹੁਤ ਸਾਰੇ ਜਿਹੜੇ ਆ ਰਹੇ, ਕਿਉਂਕਿ ਹਰ ਇੱਕ ਬੰਦਾ ਇਹਦੇ ਨਾਲ ਅਫੈਕਟਡ ਹੈਗਾ।